ਯੂਟਾ ਸਟੇਟ ਦੀ ਸੈਨੇਟ ਨੇ ਮਤਾ ਪਾਸ ਕਰਕੇ 14 ਅਪ੍ਰੈਲ ਨੂੰ ਐਲਾਨਿਆ ਸਿੱਖ ਡੇ। ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਕੱਲ ਏਅਰਪੋਰਟ ਤੇ ਹੋਈ ਕਾਰਵਾਈ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਜੰਮੂ ਕਸ਼ਮੀਰ 'ਚ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ 4 ਜਵਾਨ। ਅਮਰੀਕਾ ਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਲਈ ਅਮਰੀਕਾ ਤੋਂ ਇੱਕ ਹੋਰ ਮਾਣ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਯੂਟਾ ਸਟੇਟ ਦੀ ਸੈਨੇਟ ਅਤੇ ਅਸੈਂਬਲੀ ਨੇ ਇੱਕ ਸਾਂਝਾ ਮਤਾ ਪਾਸ ਕਰਕੇ ਹਰ ਸਾਲ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਨਾਉਣ ਦੀ ਮਾਨਤਾ ਦੇ ਦਿੱਤੀ ਹੈ। ਇਸੇ ਤਰ੍ਹਾਂ ਯੂਟਾ ਦੇ ਗਵਰਨਰ ਸਪੈਂਸਰ ਜੇ ਕੋਕਸ ਨੇ ਵਿਸਾਖੀ ਨੂੰ ਸਿੱਖ ਡੇ ਦਾ ਐਲਾਨ ਕਰਦਿਆਂ ਘੋਸ਼ਣਾ ਪੱਤਰ ਜਾਰੀ ਕੀਤਾ ਹੈ। ਇਸ ਸੰਬੰਧੀ ਯੂਟਾ ਸਟੇਟ ਦੀ ਵਿਧਾਨ ਸਭਾ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਕਿ ਪਾਸ ਕੀਤੇ ਗਏ ਦੋਵਾਂ ਮਤਿਆਂ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਜਿਸ ਦੇ 30 ਮਿਲੀਅਨ ਲੋਕਾਂ ਵਿੱਚੋਂ 5 ਲੱਖ ਤੋਂ ਵੱਧ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਵਿਸਾਖੀ ਸਿੱਖਾਂ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਸਾਲ 2023 ਵਿੱਚ ਜਦੋਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਹੈ, ਜੋ ਕਿ ਦੁਨੀਆ ਭਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਤੋਂ ਅੱਗੇ ਸਿੱਖਾਂ ਵੱਲੋਂ ਸਮਾਜਿਕ, ਸੱਭਿਆਚਾਰਕ, ਆਰਥਿਕ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਦੇਖਦਿਆਂ ਨਾਲ ਹੀ ਸਿੱਖਾਂ ਵੱਲੋਂ ਅਮਰੀਕੀ ਫੌਜ, ਟੈਕਨੋਲੋਜੀ, ਖੇਤੀਬਾੜੀ, ਵਪਾਰ, ਟਰੱਕਿੰਗ, ਸਿਹਤ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਪਾਏ ਯੋਗਦਾਨ ਦੀ ਸਰਾਹਨਾ ਕੀਤੀ ਗਈ। ਸਿੱਖ ਫਲਸਫੇ ਵਿੱਚ ਮਨੁੱਖਤਾ ਨਾਲ ਪਿਆਰ, ਬਰਾਬਰੀ, ਸਹਿਣਸ਼ੀਲਤਾ ਬਾਰੇ ਗੱਲ ਕਰਦਿਆਂ ਅਮਰੀਕੀ ਸੰਵਿਧਾਨ ਅਧੀਨ ਯੂਟਾ ਸਟੇਟ ਵਿੱਚ ਧਾਰਮਿਕ ਬਰਾਬਰਤਾ, ਸਹਿਣਸ਼ੀਲਤਾ ਤੇ ਸੱਭਿਆਚਾਰਕ ਸਾਂਝ ਦਾ ਹਵਾਲਾ ਦਿੰਦਿਆਂ ਯੂਟਾ ਸਟੇਟ ਵੱਲੋਂ ਸਿੱਖਾਂ ਵੱਲੋਂ ਹਰ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਰਹਾਉਂਦਿਆਂ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਸੰਬੰਧੀ ਹੋਏ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਤੀਨਿਧੀ ਐਂਜੇਲਾ ਰੋਮੇਰੋ ਨੇ ਕੀਤੀ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ। Vaisakhi is a special occasion in which Sikhs remember the founding in 1699 of the Order of Khalsa, a fellowship of devout saint soldier Sikhs by the 10th Sikh Guru to fight tyranny and oppression, which played an important role in shaping the religion's history and identity. Whereas it is altogether fitting and proper to celebrate the day of Vaisakhi alongside Sikhs throughout the world and to honor the lasting contributions made by the Sikh community to Utah. Now, therefore, Spencer J. Cox, Governor of the great state of Utah, does hereby declare April 14th, 2023 as Utah Sikh Day to honor and celebrate the important role played by the Sikh community. ਸਟੇਟ ਸੈਨੇਟਰ ਲੂਜ਼ ਐਸ ਕੈਮਿਲਾ ਨੇ ਵਿਧਾਨ ਸਭਾ ਵਿੱਚ ਸਾਂਝਾ ਮਤਾ ਪੇਸ਼ ਕੀਤਾ। And this is an official citation from the Utah State Legislature, both House and Senate, celebrating Utah Sikh Day and recognizing that around the world the contributions are making a difference in the life of many, and that we want to learn from all of you, from your commitment to love, to selfless respect, but also all the different professional contributions you made in the different industries, including agriculture, information technology, small businesses, medicine, and other types of industries as well. So it is my honor to present, and I have Representative Romero here, so I'll give her one. We have 2 of them, but represent again from the Utah State Legislature an official citation celebrating Utah Sikh Day in the state of Utah. ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਯੂਟਾ ਸਟੇਟ ਦੇ ਗਵਰਨਰ ਅਤੇ ਸਾਰੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। ਵਰਲਡ ਸਿੱਖ ਪਾਰਲੀਮੈਂਟ ਦੁਆਰਾ ਯੂਟਾ ਸਟੇਟ ਅਤੇ ਹੋਰ ਸਟੇਟਾਂ ਵਿੱਚ ਸਿੱਖ ਕੌਮ ਦੇ ਇਨ੍ਹਾਂ ਮਹੱਤਵਪੂਰਨ ਕੰਮਾਂ ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਚਾਰੇ ਪਾਸਿਓਂ ਭਰਪੂਰ ਸ਼ਲਾਘਾ ਹੋ ਰਹੀ ਹੈ ਅਤੇ ਖਾਸ ਤੌਰ ਤੇ ਨੈਸ਼ਨਲ ਸਿੱਖ ਡੇ ਨੂੰ ਮਾਨਤਾ ਦਿਵਾਉਣ ਵਾਲੇ ਇਨ੍ਹਾਂ ਮਤਿਆਂ ਲਈ ਵਧਾਈਆਂ ਦੇਣ ਵਾਲਿਆਂ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਸਰਦਾਰ ਜੋਗਾ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ, ਸਰਦਾਰ ਜਸਵੰਤ ਸਿੰਘ ਹੋਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਰਦਾਰ ਹਰਜਿੰਦਰ ਸਿੰਘ ਅਤੇ ਸੁਖਰਾਜ ਸਿੰਘ ਅਤੇ ਹੋਰ ਵੀ ਸਿੱਖ ਲੀਡਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਕਿਰਨਦੀਪ ਕੌਰ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਏਅਰਪੋਰਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਰੋਕ ਕੇ ਵਾਪਸ ਭੇਜ ਦਿੱਤਾ ਗਿਆ। ਉਹਨਾਂ ਨੇ ਆਪਣੇ ਘਰਦਿਆਂ ਨੂੰ ਮਿਲਣ ਜਾਣਾ ਸੀ। ਚੰਨੀ ਨੇ ਕਿਹਾ ਕਿ ਉਹ 1 ਮਹੀਨੇ ਤੋਂ ਘਰ ਸੀ, ਜੇਕਰ ਕੋਈ ਪੁੱਛ ਪੜਤਾਲ ਕਰਨੀ ਸੀ ਤਾਂ ਕੀਤੀ ਜਾ ਸਕਦੀ ਸੀ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਮਾਨ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੀਬੀ ਕਿਰਨਦੀਪ ਕੌਰ ਨੂੰ ਏਅਰਪੋਰਟ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਿਆ ਗਿਆ ਹੈ। ਇਹ ਬਹੁਤ ਮੰਦਭਾਗੀ ਤੇ ਪੰਥ ਅਤੇ ਪੰਜਾਬ ਨੂੰ ਵੰਗਾਰਨ ਵਾਲੀ ਗੱਲ ਹੈ, ਕਿਉਂਕਿ ਜਦੋਂ ਤੋਂ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਆਰੰਭੀ ਹੈ, ਮੀਡੀਆ ਰਿਪੋਰਟਾਂ ਮੁਤਾਬਕ ਉਦੋਂ ਤੋਂ ਕਈ ਵਾਰ ਪੁਲਿਸ ਇਸ ਬੱਚੀ ਤੋਂ ਸਵਾਲ ਜਵਾਬ ਕਰਕੇ ਜਾਂਚ ਕਰ ਚੁੱਕੀ ਹੈ, ਪਰ ਸਰਕਾਰ ਨੂੰ ਉਹਨਾਂ ਤੋਂ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਸਾਬਤ ਨਹੀਂ ਹੋਈ ਹੈ।
ਅੰਮ੍ਰਿਤਪਾਲ ਦੀ ਘਰ ਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਦਾ, ਉਹਨੇ ਆਪਣੇ ਘਰ ਵਾਲੇ ਨੂੰ ਮਿਲ ਜਾਣਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 1 ਮਹੀਨਾ ਉਹ ਘਰੇ ਸੀਗੀ, ਜੇ ਕੋਈ ਗੱਲ ਤੋਂ ਦੀ ਗੱਲ ਸੀਗੀ ਤਾਂ ਫੜ ਲੈਂਦੇ। ਹੁਣ ਕਾਹਦੇ ਵਾਸਤੇ ਉੱਤੇ ਤੇ ਮੋੜੀ ਆ? ਵੀ ਧੀਆਂ ਭੈਣਾਂ ਤਾਂ ਸਭ ਦੇ ਸਾਂਝੀਆਂ ਹੁੰਦੀਆਂ, ਬੰਦਿਆਂ ਦੀ ਲੜਾਈ ਹੈ, ਬੰਦਿਆਂ ਵਾਂਗੂ ਲੜ ਲਓ। ਉਹਦੇ ਘਰ ਵਾਲੀ ਨੂੰ ਕਾਹਦੇ ਵਾਸਤੇ ਕੰਮ ਕਰਦੇ ਹੋ? ਉਹਦਾ ਕਿਆ ਕਸੂਰ ਹੈ ਵਿਚਾਰੀ? ਆਵਾਜ਼ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਰੋਕਣ ਦੇ ਖਿਲਾਫ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ। ਮਾਮਲੇ ਦੇ ਸਿਆਸੀ ਪੱਧਰ ਉੱਤੇ ਹੋ ਰਹੇ ਵਿਰੋਧ ਦੇ ਵਿਚਕਾਰ ਹੁਣ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਵੀ ਨੋਟਿਸ ਲਿਆ ਹੈ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਦੀ ਤੁਲਨਾ ਦੀਵਾਨ ਸੁੱਚਾਨੰਦ ਨਾਲ ਕੀਤੀ ਹੈ, ਜਿਸ ਨੇ ਸਾਹਿਬਜ਼ਾਦਿਆਂ ਖਿਲਾਫ ਸਾਜ਼ਿਸ਼ ਰਚ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਮਾਹੌਲ ਸਿਰਜ ਰਹੀ ਹੈ। ਉਹਨਾਂ ਕਿਹਾ ਕਿ ਉਸ ਕੁੜੀ ਤੋਂ ਪਹਿਲਾਂ ਹੀ ਘਰ ਵਿੱਚ ਪੁੱਛਗਿੱਛ ਹੋ ਚੁੱਕੀ ਹੈ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਮੁੜ ਪੁੱਛਗਿੱਛ ਕਰਨੀ ਚਾਹੀਦੀ ਸੀ। ਉਹ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਤੇ ਕੋਈ ਵੀ ਕੇਸ ਦਰਜ ਨਹੀਂ ਹੈ। ਬ੍ਰਿਟੇਨ ਉਸ ਦਾ ਘਰ ਹੈ ਅਤੇ ਉਸ ਨੂੰ ਇੱਥੇ ਰੋਕਣਾ ਕਿਸੇ ਪੱਖੋਂ ਸਹੀ ਨਹੀਂ ਹੈ। ਜੇਕਰ ਸਰਕਾਰ ਨੂੰ ਫਿਰ ਵੀ ਲੱਗਦਾ ਹੈ ਕਿ ਪੁੱਛਗਿੱਛ ਜ਼ਰੂਰੀ ਹੈ ਤਾਂ ਘਰ ਜਾ ਕੇ ਅਦਬ ਸਤਿਕਾਰ ਨਾਲ ਪੁੱਛਿਆ ਜਾ ਸਕਦਾ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਰਨਦੀਪ ਕੌਰ ਨੇ ਕੋਈ ਜੁਰਮ ਨਹੀਂ ਕੀਤਾ ਹੈ ਅਤੇ ਉਸ ਨੂੰ ਉਸਦੇ ਘਰ ਜਾਣ ਤੋਂ ਰੋਕਣਾ ਠੀਕ ਨਹੀਂ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਸੁੱਚਾਨੰਦ ਦਾ ਉਦਾਹਰਨ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਵੱਡੀ ਨਸੀਹਤ ਦਿੱਤੀ। ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਫਤਿਹਗੜ੍ਹ ਦੀ ਧਰਤੀ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਤਾਂ ਦੀਵਾਨ ਸੁੱਚਾਨੰਦ ਨੇ ਜ਼ਹਿਰ ਉਗਲਦੇ ਹੋਏ ਵਜ਼ੀਰ ਖਾਨ ਨੂੰ ਭੜਕਾਉਂਦੇ ਹੋਏ ਕਿਹਾ ਸੀ ਕਿ ਜਿਹੜੇ ਸਾਹਿਬਜ਼ਾਦੇ ਸਪੋਲੀਏ ਹੋਣ ਉਹਨਾਂ ਨੂੰ ਕੁਚਲ ਦੇਣਾ ਚਾਹੀਦਾ ਹੈ। ਉਸ ਵੇਲੇ ਮਲੇਰਕੋਟਲਾ ਦੇ ਨਵਾਬ ਨੇ ਭਰੇ ਦਰਬਾਰ ਵਿੱਚ ਕਿਹਾ ਸੀ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਇਹਨਾਂ ਤੇ ਜ਼ੁਲਮ ਕਰਨਾ ਇਸਲਾਮ ਦੇ ਖਿਲਾਫ ਹੈ। ਉਹ ਲੜਕੀ ਘਰ ਦੇ ਵਿੱਚ ਹੈ, ਉਹਦੇ ਘਰ ਜਾ ਕੇ ਪੁੱਛਗਿੱਛ ਕਰ ਵੀ ਚੁੱਕੀ ਹੈ, ਜੇ ਜ਼ਰੂਰਤ ਹੈ ਤੇ ਫਿਰ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹਦੇ ਤੇ ਉੱਤੇ ਕੋਈ FIR ਵੀ ਲਾਂਚ ਨਹੀਂ ਹੈ, FIR ਵੀ ਦਰਜ ਨਹੀਂ ਹੈ। ਉਹ ਬ੍ਰਿਟਿਸ਼ ਨਾਗਰਿਕ ਹੈ ਤੇ ਜੇ ਸਰਕਾਰ ਨੂੰ ਮਤਲਬ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਉਹਦੇ ਤੋਂ ਪੁੱਛਣਾ ਜ਼ਰੂਰੀ ਹੈ ਤੇ ਘਰ ਜਾ ਕੇ ਅਦਬ ਸਤਿਕਾਰ ਨਾਲ ਪੁੱਛਿਆ ਜਾ ਸਕਦਾ ਹੈ। ਤੇ ਜੇ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ, ਕਿਉਂਕਿ ਬ੍ਰਿਟੇਨ ਉਹਦਾ ਘਰ ਹੈ, ਜੇ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ ਤੇ ਉਹਨੂੰ ਰੋਕਣਾ ਜਿਹੜਾ ਹੈ ਇਹ ਮੈਂ ਸਮਝਦਾ ਠੀਕ ਨਹੀਂ ਹੈ। ਅਸੀਂ ਕਿਸੇ ਨੂੰ ਕਿਸੇ ਦੇ ਘਰ ਜਾਣ ਤੋਂ ਕਿਵੇਂ ਰੋਕ ਸਕਦੇ ਹਾਂ, ਖਾਸ ਤੌਰ ਤੇ ਉਸ ਹਾਲਤ ਦੇ ਵਿੱਚ ਜਦੋਂ ਉਸਨੇ ਕ੍ਰਾਈਮ ਹੀ ਕੋਈ ਨਹੀਂ ਕੀਤਾ ਹੈ। ਅਸੀਂ ਉਸ ਕੌਮ ਦੇ ਨਾਲ ਸੰਬੰਧਿਤ ਹਾਂ ਕਿ ਦੀਵਾਨ ਸੁੱਚਾਨੰਦ ਨੇ ਕਿਹਾ ਸੀ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਦੇ ਉੱਤੇ ਵਜ਼ੀਰ ਖਾਨ ਕਿ ਇਹ ਜਿਹੜੇ ਸਾਹਿਬਜ਼ਾਦੇ ਹੈ ਇਹ ਸਪੋਲੀਏ ਨੇ, ਸੱਪ ਦੇ ਬੱਚੇ ਹੈ ਔਰ ਇਹਨਾਂ ਦਾ ਫਨ ਜਿਹੜਾ ਕੁਚਲਣਾ ਹੋਣੀ ਜ਼ਰੂਰੀ ਹੈ, ਨਹੀਂ ਤਾਂ ਇਹ ਵੱਡੇ ਹੋ ਕੇ ਫਨੀਅਰ ਬਣਨ। ਤੇ ਮਲੇਰਕੋਟਲੇ ਦੇ ਨਵਾਬ ਨੇ ਕਿਹਾ ਸੀ ਕਿ ਇਹ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਇਹਨਾਂ ਨੂੰ ਸਜ਼ਾ ਦੇਣੀ ਜਿਹੜੀ ਹੈ ਇਹ ਇਸਲਾਮ ਦੇ ਅਸੂਲਾਂ ਦੇ ਵੀ ਖਿਲਾਫ ਹੈ। ਔਰ ਅੱਜ ਤੱਕ ਹਾਲਾਂਕਿ ਨਵਾਬ ਮਲੇਰਕੋਟਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਈ ਜੰਗਾਂ ਦੇ ਵਿੱਚ ਸ਼ਾਮਲ ਰਿਹਾ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਰੋਧਤਾ ਕੀਤੀ ਹੈ, ਪਰ ਅਸੀਂ ਨਵਾਬ ਮਲੇਰਕੋਟਲਾ ਦੀ ਇਸ ਕਰਕੇ ਇੱਕ ਗੱਲ ਕਰਕੇ ਸਰਾਹਨਾ ਕਰਦੇ ਹਾਂ ਕਿ ਉਹਨੇ ਇਹ ਸ਼ਬਦ ਕਹੇ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਤੇ ਫਿਰ ਜਿਹਦਾ ਕਸੂਰ ਨਹੀਂ ਹੈ ਉਹਦੇ ਹੱਕ ਦੇ ਵਿੱਚ ਅਸੀਂ ਆਵਾਜ਼ ਨਾ ਉਠਾਈਏ, ਇਹ ਕਿਵੇਂ ਹੋ ਸਕਦਾ? ਜਿਹਦਾ ਕਸੂਰ ਨਹੀਂ ਹੈ, ਜਿਹਦੇ ਤੇ ਕੋਈ FIR ਨਹੀਂ ਹੈ, ਉਹਨੂੰ ਪਰੇਸ਼ਾਨ ਕਰਨਾ ਪੁੱਛਗਿੱਛ ਦੇ ਨਾਂ ਦੇ ਉੱਤੇ, ਖਾਸ ਤੌਰ ਤੇ ਲੜਕੀ ਦੇ ਨਾਲ, ਤੇ ਇਹ ਚੀਜ਼ਾਂ ਠੀਕ ਨਹੀਂ। ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਬੀਤੇ ਦਿਨ ਅੱਤਵਾਦੀ ਹਮਲੇ ਵਿੱਚ ਮਾਰੇ ਗਏ 5 ਜਵਾਨਾਂ ਵਿੱਚੋਂ 4 ਪੰਜਾਬ ਤੋਂ ਹਨ। ਸ਼ਹੀਦਾਂ ਵਿੱਚ ਇੱਕ ਕਾਰਗਿਲ ਸ਼ਹੀਦ ਦਾ ਪੁੱਤਰ ਵੀ ਸ਼ਾਮਲ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਚੜੀਕ ਨਾਲ ਸੰਬੰਧਿਤ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ। ਕੁਲਵੰਤ ਸਿੰਘ 14 ਸਾਲ ਪਹਿਲਾਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ। ਕਰੀਬ 2 ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਡਿਊਟੀ ਤੇ ਗਿਆ ਸੀ। ਕੁਲਵੰਤ ਸਿੰਘ ਦੇ ਤਾਇਆ ਮੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ। ਸ਼ਹੀਦ ਜਵਾਨਾਂ ਵਿੱਚੋਂ ਇੱਕ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਬਾਗਾ ਵਾਸੀ ਫੌਜੀ ਸੇਵਕ ਸਿੰਘ ਵੀ ਸ਼ਾਮਲ ਹੈ। ਉਹ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿਤਾ ਗੁਰਚੰਦ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ 20 ਦਿਨ ਪਹਿਲਾਂ ਹੀ ਛੁੱਟੀ ਖਤਮ ਕਰਕੇ ਡਿਊਟੀ ਤੇ ਗਿਆ ਸੀ। ਇੱਕ ਹੋਰ ਫੌਜੀ ਜਵਾਨ ਦੀ ਪਛਾਣ ਲੁਧਿਆਣਾ ਦੇ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਲੁਧਿਆਣਾ ਜ਼ਿਲ੍ਹੇ ਦੇ ਦੁਰਾਹਾ ਲਾਗੇ ਪਿੰਡ ਚਣਕੋਈਆਂ ਕਲਾਂ ਦਾ ਰਹਿਣ ਵਾਲਾ ਸੀ।
ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਬੇਟਾ ਤੇ ਬੇਟੀ ਭਰਾਵਾਂ ਸਮੇਤ ਹੱਸਦੇ ਵਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ। ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਈਫਲਸ ਵਿੱਚ ਸੇਵਾ ਨਿਭਾ ਰਹੇ ਸਨ। ਉਹਨਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਹੈ ਅਤੇ ਉਹ ਭਾਰਤੀ ਫੌਜ ਚੋਂ ਰਿਟਾਇਰ ਹਨ। ਉਹਨਾਂ ਦੇ ਪਿੰਡ ਤਲਵੰਡੀ ਭਾਰਤ ਖਬਰ ਪਹੁੰਚਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਹ ਆਪਣੇ ਪਿੱਛੇ ਆਪਣੀ ਪਤਨੀ ਦਿਲਜੀਤ ਕੌਰ ਤੇ ਕਰੀਬ 2 ਸਾਲ ਦੀ ਬੇਟੀ ਛੱਡ ਗਏ ਹਨ। ਉਹਨਾਂ ਦੀ ਪਤਨੀ ਗਰਭਵਤੀ ਵੀ ਹੈ। ਹਰਕ੍ਰਿਸ਼ਨ 2017 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਦਿੱਲੀ ਦੀ ਇੱਕ ਅਦਾਲਤ ਕੰਪਲੈਕਸ ਵਿੱਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਾਕੇਤ ਅਦਾਲਤ ਵਿੱਚ ਇੱਕ ਔਰਤ ਤੇ 4 ਗੋਲੀਆਂ ਚਲਾ ਦਿੱਤੀਆਂ ਗਈਆਂ। ਗੰਭੀਰ ਰੂਪ ਵਿੱਚ ਜ਼ਖਮੀ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਆਂ ਚੱਲਣ ਵੇਲੇ ਪੁਲਿਸ ਮੌਕੇ ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਇੱਕ ਗਵਾਹ ਵਜੋਂ ਪੇਸ਼ ਹੋਣ ਆਈ ਸੀ। ਔਰਤ ਤੇ ਗੋਲੀਆਂ ਚਲਾਉਣ ਵਾਲਾ ਵਕੀਲ ਦੀ ਪੋਸ਼ਾਕ ਵਿੱਚ ਆਇਆ ਸੀ ਅਤੇ ਉਸ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਮੁਤਾਬਕ ਦਿੱਲੀ ਦੇ ਸਾਕੇਤ ਕੋਰਟ ਕੰਪਲੈਕਸ ਵਿੱਚ 4 ਰਾਉਂਡ ਫਾਇਰਿੰਗ ਵਿੱਚ ਨਿਊ ਫਰੈਂਡਸ ਕਲੋਨੀ ਦੀ ਇੱਕ ਔਰਤ ਜ਼ਖਮੀ ਹੋ ਗਈ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਦਿੱਲੀ ਪੁਲਿਸ ਦੇ ਜਵਾਨ ਮੌਕੇ ਤੇ ਪਹੁੰਚ ਗਏ। ਔਰਤ ਅੱਜ ਅਦਾਲਤ ਵਿੱਚ ਆਪਣਾ ਬਿਆਨ ਦੇਣ ਪਹੁੰਚੀ ਸੀ। ਇਹ ਇੱਕ ਕੇਸ ਵਿੱਚ ਗਵਾਹ ਹੈ। ਇਸ ਦੌਰਾਨ ਉਸ ਨੂੰ ਗੋਲੀ ਲੱਗੀ। ਫਿਲਹਾਲ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਫੜਾ ਦਫੜੀ ਮਚ ਗਈ। ਗੋਲੀਬਾਰੀ ਸ਼ੁਰੂ ਹੁੰਦੇ ਹੀ ਲੋਕ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿਚਕਾਰ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਪੀੜਤ ਔਰਤ ਅੱਜ ਕੇਸ ਵਿੱਚ ਗਵਾਹੀ ਦੇਣ ਆਈ ਸੀ। ਇਸ ਦੌਰਾਨ ਮੁਲਜ਼ਮ ਪਤੀ ਨੇ ਵਕੀਲ ਦੀ ਡਰੈਸ ਵਿੱਚ ਆ ਕੇ ਪਤਨੀ ਉੱਤੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ ਦੇ ਮੈਂਬਰ ਅਤੇ ਜਨਰਲ ਸਕੱਤਰ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਹਨ। ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਤੇ ਮਹੰਤ ਕਰਮਜੀਤ ਸਿੰਘ ਤੇ ਵਰਦਿਆਂ ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਵੱਡੀ ਲੜਾਈ ਤੋਂ ਬਾਅਦ ਹੋਂਦ ਵਿੱਚ ਆਈ ਹੈ, ਪਰ ਇਹਨਾਂ ਬੰਦਿਆਂ ਦਾ ਇਸ ਲੜਾਈ ਵਿੱਚ 1% ਵੀ ਯੋਗਦਾਨ ਨਹੀਂ ਹੈ। ਉਹਨਾਂ ਧਮੀਜਾ ਤੇ ਵਰਦਿਆਂ ਕਿਹਾ ਕਿ ਜੋ ਆਪਣੀ 80 ਸਾਲ ਦੀ ਬਜ਼ੁਰਗ ਮਾਂ ਨੂੰ ਰੋਟੀ ਦੇਣ ਤੇ ਸੇਵਾ ਸੰਭਾਲ ਕਰਨ ਦੇ ਅਸਮਰੱਥ ਹੈ, ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਕਿਵੇਂ ਕਰੇਗਾ। ਆਪ ਸਾਰਿਆਂ ਨੂੰ ਪਤਾ ਹੈ ਕਿ ਹਰਿਆਣਾ ਸਟੇਟ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਹਰਿਆਣੇ ਦੀਆਂ ਸਿੱਖ ਸੰਗਤਾਂ ਵੱਲੋਂ ਲੰਬੀ ਜੱਦੋ-ਜਹਿਦ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਸੀ। ਹਰਿਆਣਾ ਸਰਕਾਰ ਨੇ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਇਹ ਸੰਸਥਾ ਬਣਾਈ 2014 ਵਿੱਚ ਔਰ 2022 ਦੇ ਵਿੱਚ ਕਾਨੂੰਨੀ ਲੜਾਈ ਲੜਦਿਆਂ ਸੁਪਰੀਮ ਕੋਰਟ ਦੇ ਵਿੱਚੋਂ ਕਾਨੂੰਨੀ ਮਾਨਤਾ ਇਸ ਨੂੰ ਪ੍ਰਾਪਤ ਕੀਤੀ। ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਪਹਿਲਾਂ ਕੁਝ ਗੁਰਦੁਆਰਿਆਂ ਦੀ ਸੇਵਾ ਸੰਭਾਲ 2014 ਤੋਂ ਹਰਿਆਣਾ ਕਮੇਟੀ ਕੋਲ ਸੀ, ਜਿਸ ਦੇ 8 ਸਾਲਾਂ ਦੇ ਕਾਰਜਕਾਲ ਵਿੱਚ 2 ਸਾਲ, ਸਵਾ 2 ਸਾਲ ਦਾਸ ਵੀ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾਈ ਔਰ 6 ਸਾਲ ਐਗਜ਼ੈਕਟਿਵ ਮੈਂਬਰ ਦੇ ਤੌਰ ਤੇ ਸੇਵਾ ਨਿਭਾਈ। ਕਾਨੂੰਨੀ ਲੜਾਈ ਲੜਦਿਆਂ ਕਾਨੂੰਨੀ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਆਇਆ। ਹਰਿਆਣਾ ਸਰਕਾਰ ਨੇ ਨਵੀਂ 38 ਮੈਂਬਰੀ ਐਡਹੌਕ ਕਮੇਟੀ ਬਣਾਈ, ਜਿਸ ਦਾ ਦਾਸ ਵੀ ਮੈਂਬਰ ਹੈ, ਤੇ ਉਸ 38 ਮੈਂਬਰੀ ਦੇ ਵਿੱਚ 11 ਮੈਂਬਰੀ ਜਿਹੜੀ ਐਗਜ਼ੈਕਟਿਵ, ਜਿਸ ਦੇ ਵਿੱਚ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਧਮੀਜਾ ਨੂੰ ਬਣਾਇਆ ਗਿਆ। ਮੈਂ ਸਮਝਦਾ ਕਿ ਇਹਨਾਂ ਦੋਨਾਂ ਬੰਦਿਆਂ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ 1% ਵੀ ਯੋਗਦਾਨ ਨਹੀਂ। ਇਹ ਪੂਰੇ ਹਰਿਆਣੇ ਦੀਆਂ ਸੰਗਤਾਂ ਜਾਣਦੀਆਂ ਨੇ। ਇਹਨਾਂ ਨੇ ਕਦੇ ਇੱਕ ਬੋਰਡ ਵੀ ਹਰਿਆਣਾ ਕਮੇਟੀ ਦੇ ਹੱਕ 'ਚ ਨਹੀਂ ਲਵਾਇਆ। ਇੱਕ ਦਿਨ ਦਾ ਕੋਈ ਧਰਨਾ ਮੁਜ਼ਾਹਰਾ ਜਾਂ ਧਰਨੇ ਮੁਜ਼ਾਹਰੇ ਤੇ ਬੈਠਿਆਂ ਨੂੰ ਕਿਤੇ ਲੰਗਰ ਹੀ ਲੈ ਕੇ ਗਏ ਹੋਣ, ਜ਼ੇਲ ਮੁਕੱਦਮਾ ਹਰਿਆਣਾ ਕਮੇਟੀ ਦੀ ਕੱਟਣਾ ਤਾਂ ਵੱਖਰੀ ਗੱਲ ਆ। ਸਗੋਂ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਧਮੀਜਾ ਤਾਂ ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲੀਆਂ ਸੰਗਤਾਂ ਨੂੰ ਗਾਲਾਂ ਕੱਢਦਾ ਰਿਹਾ, ਅਪਸ਼ਬਦ ਬੋਲਦਾ ਰਿਹਾ ਕਿ ਹਰਿਆਣਾ ਕਮੇਟੀ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ, ਵਿਰੋਧ ਕਰਦਾ ਰਿਹਾ। ਪਰ ਹੁਣ ਜਿਵੇਂ ਕਹਿੰਦੇ ਆ ਕਿ ਅੱਗ ਲੈਣ ਆਈ ਘਰ ਦੀ ਮਾਲਕ ਬਣ ਗਈ, ਹੁਣ ਉਹ ਹਰਿਆਣਾ ਕਮੇਟੀ ਦਾ ਠੇਕੇਦਾਰ ਬਣ ਗਿਆ। ਤੇ ਜਿਨ੍ਹਾਂ ਹਰਿਆਣਾ ਕਮੇਟੀ ਲਈ ਸੰਘਰਸ਼ ਕੀਤਾ, ਜਿਹੜੇ ਚਾਹੁੰਦੇ ਆ ਕਿ ਇਹਦਾ ਸਾਫ਼ ਸੁਥਰਾ ਪ੍ਰਬੰਧ ਚੱਲੇ, ਪ੍ਰਚਾਰ ਪ੍ਰਸਾਰ ਧਰਮ ਦਾ ਹੋਵੇ, ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਹੋਵੇ, ਉਹਨਾਂ ਨੂੰ ਬਾਹਰ ਕਰਨ ਦੀਆਂ ਗੱਲਾਂ ਕਰ ਰਿਹਾ। ਔਕਾਤ ਨਾਲੋਂ ਵੱਡੀਆਂ ਗੱਲਾਂ ਕਰ ਰਿਹਾ। ਧਮੀਜੇ ਦੀ ਔਕਾਤ ਸਾਰੇ ਜਾਣਦੇ ਆ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਹਰਿਆਣਾ ਦੇ ਨਾਮ ਨੂੰ ਮਿਸਯੂਜ਼ ਕਰਕੇ, ਧਮੀਜੇ ਦੀ ਨਿੱਜੀ ਔਕਾਤ ਕੋਈ ਨਹੀਂ ਹੈ, ਪੂਰਾ ਕਰਨਾਲ ਜਾਣਦਾ। ਦੱਸਦੇ ਆ ਜੋ ਮੈਂ ਪਿਛਲੇ ਦਿਨਾਂ 'ਚ ਬਿਆਨ ਕੀਤੀ ਸੀ ਕਿ ਜਿਹੜਾ ਬੰਦਾ ਆਪਣੀ 80 ਸਾਲਾਂ ਦੀ ਬਜ਼ੁਰਗ ਮਾਂ ਨੂੰ ਸੰਭਾਲ ਨਹੀਂ ਸਕਦਾ, ਉਹਨੂੰ ਰੋਟੀ ਨਹੀਂ ਦੇ ਸਕਦਾ, ਉਹ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਲੰਗਰ ਸੰਗਤਾਂ, ਜਿੱਥੇ ਲੱਖਾਂ ਸੰਗਤਾਂ ਨੇ ਛਕਣਾ, ਉਹ ਕਿਵੇਂ ਚਲਾਏਗਾ। ਤਾਂ ਹੀ ਪਿਛਲੇ ਦਿਨੀ ਗੁਰਦੁਆਰਾ ਨਾਢਾ ਸਾਹਿਬ ਦੀ ਗੱਲ ਸਾਹਮਣੇ ਆਈ ਕਿ ਉੱਥੇ ਦੀ ਰਸਤ ਬੱਸ ਦੇ ਟੈਂਡਰ ਵੀ ਨਹੀਂ ਕੀਤੇ ਗਏ। ਰਸਤਾ ਸਮਾਪਤੀ ਦੇ ਕੰਢੇ ਸਨ, ਦੂਜੇ ਗੁਰਦੁਆਰਿਆਂ 'ਚੋਂ ਉਧਾਰੀਆਂ ਲਈਆਂ ਗਈਆਂ। ਔਰ ਫਿਰ ਜ਼ਬਰਦਸਤੀ ਦਾਦਾਗਿਰੀ ਕਰਦੇ ਆ ਮਹੰਤ ਨੇ, ਔਰ
ਗੁਰਵਿੰਦਰ ਸਿੰਘ ਧਮੀਜਾ ਜਨਰਲ ਸੈਕਟਰੀ ਨੇ ਜਿਸ ਤਰ੍ਹਾਂ ਉੱਥੇ ਦੇ ਮੈਨੇਜਰ ਨੂੰ ਸਸਪੈਂਡ ਕੀਤਾ, ਨਵਾਂ ਚਹੇਤਾ ਮੈਨੇਜਰ ਲਾਇਆ, ਔਰ ਜਿਸ ਤਰ੍ਹਾਂ ਅੱਧੀ ਰਾਤ ਨੂੰ ਡਾਕੇ ਡਕੈਤੀਆਂ ਸੁਣੀਆਂ ਸੀ ਪਰ ਦਫ਼ਤਰੀ ਬਦਲੀਆਂ ਦੀਆਂ ਜਵੈਨਿੰਗਾਂ ਨਹੀਂ ਸੀ ਸੁਣੀਆਂ। ਧਮੀਜਾ ਕਹਿੰਦਾ ਕਿ ਦਫ਼ਤਰ ਦਾ ਕੋਈ ਟਾਈਮ ਨਹੀਂ ਹੈ, 24 ਘੰਟੇ ਆ, ਜਦੋਂ ਕਿ ਮਤਾ ਪਾਸ ਕੀਤਾ ਹੈ ਕਿ ਦਫ਼ਤਰ ਦਾ ਟਾਈਮ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਹੈ। ਬਕਾਇਦਾ ਮਤਾ ਪਾਸ ਹੋਇਆ ਕਮੇਟੀ ਦਾ ਬਕਾਇਦਾ। ਪਰ ਉਹ ਸਾਰਾ ਕੁਝ ਧਮੀਜਾ ਕਹਿੰਦਾ ਜੋ ਮੈਂ ਕਹਿੰਦਾ ਉਹੀ ਕਾਨੂੰਨ ਆ, ਨਾ ਕੋਈ ਐਕਟ ਆ, ਨਾ ਕੋਈ ਸਿਧਾਂਤ ਆ, ਨਾ ਕੋਈ ਅਸੂਲ ਆ। ਝੂਠ ਬੋਲਦਾ। ਮੁਲਾਜ਼ਮ ਨੂੰ ਬੰਦੀ ਬਣਾਇਆ ਗਿਆ। ਜੇ ਮੁਲਾਜ਼ਮ ਨੇ ਆਪਣਾ ਦੁੱਖ ਸਾਡੇ ਕੋਲ ਰੋਇਆ ਤੇ ਅਸੀਂ ਉਹਦੇ ਬਾਬਤ ਐਕਸ਼ਨ ਲਿਆ ਤਾਂ ਫਿਰ ਡਾਂਗ ਦੇ ਜ਼ੋਰ ਨਾਲ ਉਹਦੇ ਕੋਲੋਂ ਟੀਵੀ ਤੇ ਸਟੇਟਮੈਂਟਾਂ ਕਰਾਈਆਂ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਧੱਕੇਸ਼ਾਹੀ ਨਹੀਂ। ਜਦੋਂ ਸਾਰਾ ਕੁਝ ਮੀਡੀਆ 'ਚ ਨਸ਼ਰ ਹੋ ਗਿਆ ਤੇ ਫਿਰ ਜ਼ਬਰਦਸਤੀ ਮਹੰਤ ਨੇ ਨਰੈਣੂ ਮਹੰਤ ਦਾ ਵਾਰਸ ਬਣਦੇ ਦਾਦਾਗਿਰੀ ਕਰਦੇ ਆ ਨਾਢਾ ਸਾਹਿਬ ਦੇ ਉਸ ਮੁਲਾਜ਼ਮ ਤੋਂ ਵੀਡੀਓ ਜਿਹੜੀ ਵਾਇਰਲ ਕਰਵਾਈ, ਜਦੋਂ ਕਿ ਉਹਦੀ ਖੁਦ ਦੀ ਆਡੀਓ ਰਿਕਾਰਡ ਜਿਹੜੀ ਆ ਉਹ ਵਾਇਰਲ ਹੋਈ ਆ ਕਿ ਉਹ ਜਿਹਦੇ 'ਚ ਮਾਫੀ ਮੰਗ ਰਿਹਾ ਖੁਦ ਕਿ ਮੇਰੇ ਕੋਲ 20-25 ਬੰਦਿਆਂ ਨੇ ਖੜ ਕੇ ਜਿਹੜਾ ਸੀ ਮਹੰਤ ਨੇ ਤੇ ਉਹਦੇ ਸਾਥੀਆਂ ਨੇ ਮੇਰੇ ਕੋਲੋਂ ਇਸ ਤਰ੍ਹਾਂ ਦੀ ਸਟੇਟਮੈਂਟ ਦਵਾਈ ਆ, ਮੈਂ ਮਾਫੀ ਮੰਗਦਾ, ਮੈਂ ਸੌਰੀ ਫੀਲ ਕਰਦਾ। ਹੁਣ ਤੁਸੀਂ ਦੇਖੋ ਨਰੈਣੂ ਮਹੰਤ ਕੀ ਕਰਦਾ ਸੀ, ਆਹੀ ਕੁਝ ਕਰਦਾ ਸੀ। ਨਰੈਣੂ ਮਹੰਤ ਦੇ ਵਾਰਸਾਂ ਨੇ ਵੀ 10ਵੇਂ ਪਾਤਸ਼ਾਹ ਦੇ ਸਥਾਨ ਗੁਰਦੁਆਰਾ ਨਾਢਾ ਸਾਹਿਬ ਮੁਲਾਜ਼ਮ ਤੇ ਦਬਸ਼ ਪਾ ਕੇ ਉਹਦੇ ਕੋਲ ਝੂਠ ਬੁਲਾ ਰਹੇ ਆ। ਰੱਬ ਨੂੰ ਜਾਣ ਦੇਣੀ ਹੈ, ਮਹੰਤਗਿਰੀਆਂ ਸਦਾ ਨਹੀਂ ਚੱਲਣੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕੀਤੇ ਗਏ 3 ਰੋਜ਼ਾ ਪ੍ਰੋਗਰਾਮਾਂ ਵਿੱਚ ਹਾਜ਼ਰੀ ਨਾ ਭਰ ਕੇ ਸੰਗਤਾਂ ਨੇ ਦੋਵੇਂ ਸਰਨਾ ਭਰਾਵਾਂ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਨਕਾਰ ਦਿੱਤਾ ਹੈ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕਰਕੇ ਇਹ ਪੁੱਛਣਾ ਚਾਹੀਦਾ ਹੈ ਕਿ ਸਮਾਂਤਰ ਸਮਾਗਮ ਤੇ 3 ਕਰੋੜ ਰੁਪਏ ਬਰਬਾਦ ਕਿਉਂ ਕੀਤਾ ਗਿਆ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਕਿਹਾ ਕਿ ਪ੍ਰੋਗਰਾਮ ਤੋਂ ਪਹਿਲਾਂ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਸੀ ਕਿ ਬਾਬਾ ਜੱਸਾ ਸਿੰਘ ਰਾਮਗੜੀਆ ਨੇ ਹੋਰ ਸਿੱਖ ਜਰਨੈਲਾਂ ਨਾਲ ਮਿਲ ਕੇ ਲਾਲ ਕਿਲੇ ਤੇ ਫਤਿਹ ਹਾਸਲ ਕੀਤੀ ਸੀ ਤੇ ਇਹ ਪ੍ਰੋਗਰਾਮ ਸਿਰਫ ਲਾਲ ਕਿਲੇ ਤੇ ਹੀ ਹੁੰਦੇ ਆਏ ਹਨ ਤੇ ਹੋਣੇ ਚਾਹੀਦੇ ਹਨ। ਪਰ ਉਹਨਾਂ ਨੇ ਸਾਡੀ ਅਪੀਲ ਦਰਕਿਨਾਰ ਕਰਕੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਸਰਨਾ ਭਰਾਵਾਂ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਬੱਚਿਆਂ ਵਾਂਗ ਕੀਤੀ ਜ਼ਿੱਦ ਪੁਗਾਉਣ ਲਈ 3 ਕਰੋੜ ਰੁਪਏ 3 ਰੋਜ਼ਾ ਪ੍ਰੋਗਰਾਮਾਂ ਤੇ ਖਰਚ ਕਰ ਦਿੱਤੇ, ਜਦੋਂ ਕਿ ਦਿੱਲੀ ਦੀਆਂ ਸੰਗਤਾਂ ਨੇ ਇਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਨਾ ਭਰ ਕੇ ਇਹਨਾਂ ਆਗੂਆਂ ਨੂੰ ਨਕਾਰ ਦਿੱਤਾ ਹੈ। ਦਿੱਲੀ ਦੀ ਸੰਗਤ ਨੇ ਜਿਸ ਤਰੀਕੇ ਦੇ ਨਾਲ 3 ਦਿਨ ਦਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ, ਉਹਦੇ ਵਿੱਚ ਜਿਸ ਤਰੀਕੇ ਦਾ ਫੈਸਲਾ ਲਿਆ ਉਹਨਾਂ ਨੇ ਔਰ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਹਰ ਪ੍ਰੋਗਰਾਮ ਦੇ ਵਿੱਚ ਸੰਗਤ ਵੱਧ ਚੜ੍ਹ ਕੇ ਪਹੁੰਚਦੀ ਹੈ, ਉਹਨਾਂ ਨੇ ਅੱਜ ਉਨ ਲੋਕਾਂ ਨੂੰ ਇਹ ਦੱਸਤਾ ਕਿ ਇਹ 2-2 ਸੰਗਰਾਂਦਾਂ, 2-2 ਗੁਰਪੁਰਬ ਔਰ ਹੁਣ 2-2 ਸ਼ਤਾਬਦੀਆਂ ਮਨਾਉਣ ਵਾਲੇ ਬੰਦਿਆਂ ਦੇ ਨਾਲ ਸੰਗਤ ਕਿਸ ਤਰੀਕੇ ਦੇ ਨਾਲ ਖੜੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਚੰਦ ਸਵਾਲ ਵੀ ਕਰਾਂਗਾ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਗੱਲ ਦਾ ਬਹੁਤ ਵੱਡਾ ਸੰਗਿਆਨ ਲੈਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਿੱਲੀ ਦੇ ਕਾਬਜ਼ ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਕਹਿਣ ਦੇ ਉੱਤੇ ਇਹ 3 ਦਿਨ ਦਾ ਪ੍ਰੋਗਰਾਮ ਰੱਖਿਆ। ਪਹਿਲੇ ਦਿਨ ਨਗਰ ਕੀਰਤਨ ਕੱਢਿਆ ਗਿਆ ਜਿਹਦੇ ਵਿੱਚ ਸੰਗਤ ਦੇ ਇਹਨਾਂ ਨੂੰ ਉਹ ਜਵਾਬ ਦਿੱਤਾ ਕਿ ਦਿੱਲੀ ਦੇ ਵਿੱਚ ਕਦੀ ਅੱਜ ਤੱਕ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਗੁਰੂ ਘਰ ਦਾ ਨਗਰ ਕੀਰਤਨ ਨਿਕਲਿਆ ਹੋਏ ਔਰ ਉਹਦੇ ਵਿੱਚ ਰਕਾਬਗੰਜ ਸਾਹਿਬ ਤੋਂ ਲੈ ਕੇ ਫਤਿਹ ਨਗਰ ਤੱਕ ਲੋਕ ਇਹਨਾਂ ਦੀ ਹਾਜ਼ਰੀ ਭਰਨ ਨਹੀਂ ਆਏ, ਲੋਕਾਂ ਨੇ ਲੰਗਰ ਨਹੀਂ ਲਾਇਆ ਔਰ ਲੋਕਾਂ ਨੇ ਬਿਲਕੁਲ ਨਕਾਰਤਾ ਇਹਨਾਂ ਨੂੰ। ਔਰ ਉਹਦਾ ਕਾਰਨ ਇਹ ਸੀ ਕਿਉਂਕਿ ਦਿੱਲੀ ਦੀ ਸੰਗਤ ਦੁਖੀ ਹੋ ਚੁੱਕੀ ਹੈ ਇਹਨਾਂ ਦੇ 2-2 ਸੰਗਰਾਂਦਾਂ, 2-2 ਗੁਰਪੁਰਬਾਂ ਦੇ। ਔਰ ਸਭ ਤੋਂ ਵੱਡਾ ਬਜਰ ਗੁਨਾਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਉਸ ਵਕਤ ਵੀ ਕੀਤੀ ਸੀ ਕਿ ਜਿਹੜਾ ਇਹ ਬੁੱਤ ਪ੍ਰਸਤੀ ਨੂੰ ਵਧਾਵਾ ਦਿੱਤਾ, ਜਿਹੜੇ ਬੁੱਤ ਲੈ ਕੇ ਇਹ ਨਗਰ ਕੀਰਤਨ ਦੇ ਵਿੱਚ ਟੁਰਦੇ ਰਹੇ ਔਰ ਸ਼੍ਰੋਮਣੀ ਕਮੇਟੀ ਦਾ ਇੰਨਾ ਪੈਸਾ ਜਿਹੜਾ ਬਰਬਾਦ ਕੀਤਾ ਸੜਕਾਂ ਦੇ ਵਿੱਚ, ਕਿਉਂਕਿ ਦਿੱਲੀ ਦੀ ਸੰਗਤ ਜਿਹੜੀ ਹੈ ਗੁਰੂ ਦੇ ਸਤਿਕਾਰ ਵਜੋਂ ਹਮੇਸ਼ਾ ਹੁਮਾ ਕੇ ਵੱਡੇ ਪ੍ਰੋਗਰਾਮਾਂ 'ਤੇ ਪਹੁੰਚਦੀ ਹੈ ਔਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਦਿੱਲੀ ਦੀ ਸੰਗਤ ਜਿਹੜੇ ਪ੍ਰੋਗਰਾਮ 'ਤੇ ਨਾ ਪਹੁੰਚੀ ਕਿਉਂਕਿ ਇਹ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵੀ ਨਾਲ ਸੀ ਔਰ ਉਸ ਹਜ਼ੂਰੀ ਦੇ ਵਿੱਚ
ਇਹ ਨਗਰ ਕੀਰਤਨ ਕੱਢਿਆ ਗਿਆ, ਮਗਰ ਜਿਸ ਤਰੀਕੇ ਦੇ ਨਾਲ ਆਪਣੇ ਹਉਮੈ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਆਪਣੀ ਜ਼ਿੱਦ ਨੂੰ ਪੁਗਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਪ੍ਰੋਗਰਾਮ ਉੱਥੇ ਨਗਰ ਕੀਰਤਨ ਦੇ ਰੂਪ 'ਚ ਕੱਢਿਆ। ਦੂਸਰੇ ਦਿਨ ਜਿਹੜਾ ਕੀਰਤਨ ਦਰਬਾਰ ਕੀਤਾ, ਅਸੀਂ ਉਸ ਵਕਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੇ ਹੋ। ਉਹ ਸੁਨਹਿਰਾ ਇਤਿਹਾਸ ਲਾਲ ਕਿਲੇ ਨੂੰ ਫਤਿਹ ਕਰਨ ਦਾ ਬਾਬਾ ਜੱਸਾ ਸਿੰਘ ਰਾਮਗੜੀਏ ਦਾ, ਉਹ ਲਾਲ ਕਿਲੇ ਦੇ ਉੱਤੇ ਹੋਣਾ ਹੀ ਸ਼ੋਭਦਾ ਹੈ, ਮਗਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਔਰ ਅੱਜ ਉੱਥੇ ਵੀ ਦੇਖ ਲਿਆ ਤੁਸੀਂ ਕਿਸ ਤਰੀਕੇ ਦੇ ਨਾਲ ਖਾਲੀ ਪੰਡਾਲ ਪਏ ਸੀ, ਔਰ ਉਹਨਾਂ ਪੰਡਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੀਰਤਨ ਸੁਣਨ ਆਈ ਜਿਹੜੀ ਥੋੜੀ ਬਹੁਤ ਸੰਗਤ ਸੀ, ਉਹਨੂੰ ਰਾਜਨੀਤਿਕ ਦੇ ਨਾਲ 2 ਘੰਟੇ ਉੱਥੇ ਰਾਜਨੀਤੀ ਦੀਆਂ ਸਪੀਚਾਂ ਚੱਲਦੀ ਰਹੀਆਂ। ਜਦ ਲੋਕਾਂ ਨੇ ਵਾਹਿਗੁਰੂ ਸਿਮਰਨ ਸ਼ੁਰੂ ਕਰਤਾ ਤਦ ਇਹ ਸਪੀਚਾਂ ਬੰਦ ਹੋਈਆਂ। ਮੈਂ ਸਮਝਦਾ ਕਿ ਇਸ ਤੋਂ ਵੱਡਾ ਗੁਨਾਹ ਇਹ ਲੋਕ ਨਹੀਂ ਕਰ ਸਕਦੇ ਸੀ ਦਿੱਲੀ ਦੇ ਵਿੱਚ ਗੁਰੂ ਦੇ ਨਾਲ ਖਿਲਵਾੜ ਕਰਨ ਦਾ। ਔਰ ਕੱਲ ਜਿਸ ਤਰੀਕੇ ਦੇ ਨਾਲ ਹਾਸੋਹੀਨ ਇੱਕ ਖੇਡਾਂ ਕੱਢੀਆਂ ਗਈਆਂ, ਜਿਹੜੀਆਂ ਖਾਲਸੇ ਦੀ ਬਹੁਤ ਵੱਡੀ ਇੱਕ ਵਿਰਾਸਤ ਹੈ, ਜਿਹੜੇ ਅਸੀਂ ਅਖਾੜਿਆਂ ਦੇ ਰੂਪ 'ਚ ਕਰਦੇ ਹਾਂ, ਅਸੀਂ ਜਿਹੜੇ ਆ ਢਾਡੀਵਾਰਾਂ ਦੇ ਰੂਪ ਦੇ ਵਿੱਚ ਕਰਦੇ ਹਾਂ, ਔਰ ਜਿਸ ਤਰੀਕੇ ਦੇ ਨਾਲ ਉੱਥੇ ਸ਼੍ਰੋਮਣੀ ਕਮੇਟੀ ਦੇ EMPLOYEES ਦੇ ਇਲਾਵਾ 100 ਬੰਦਾ ਵੀ ਉਸ ਪੰਡਾਲ 'ਚ ਨਹੀਂ ਪਹੁੰਚਿਆ ਤੇ ਲੋਕਾਂ ਨੂੰ ਇਹਨਾਂ ਨੇ ਆਈਨਾ ਦਿਖਾਤਾ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜ਼ਰੂਰ ਕਹਾਂਗਾ, ਬੇਨਤੀ ਕਰਾਂਗਾ ਕਿ ਇਹ ਬੜਾ ਵੱਡਾ ਵਿਸ਼ੇ ਸੋਚਣ ਦਾ ਹੈ ਕਿ ਜਿਹੜਾ ਐਕਸਪੈਂਸ ਹੋਇਆ ਤਕਰੀਬਨ 2.5 ਤੋਂ 3 ਕਰੋੜ ਰੁਪਏ ਦੀ ਸਾਨੂੰ ਖਬਰ ਹੈ ਕਿ ਜਿਹੜਾ ਸ਼੍ਰੋਮਣੀ ਕਮੇਟੀ ਨੇ ਅਲਾਟ ਕੀਤਾ ਦਿੱਲੀ ਵਾਸਤੇ ਪ੍ਰੋਗਰਾਮ ਕਰਨ ਵਾਸਤੇ, ਔਰ ਇਹ 2.5 ਤੋਂ 3 ਕਰੋੜ ਰੁਪਈਆ ਕਿਸ ਖਾਤੇ 'ਚ ਗਿਆ, ਕਿਹਨਾਂ ਲੋਕਾਂ ਦੇ ਥਰੂ ਗਿਆ, ਕਿਉਂਕਿ ਬੜੇ ਲੋਕ ਉਹ ਲੋਕ ਸ਼ੱਕ ਦੇ ਦਾਇਰੇ 'ਚ ਹਮੇਸ਼ਾ ਰਹੇ ਨੇ ਔਰ ਗੁਰੂ ਘਰ ਦੀਆਂ ਗੋਲਕਾਂ ਦੇ ਚੋਰੀਆਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ। ਇਹਦਾ ਸੰਗਿਆਨ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇੱਕ ਜਿਹੜਾ ਪੈਸਾ ਹੈ ਉੱਥੇ ਖਾਲੀ ਪੰਜਾਬ ਨਹੀਂ ਪੂਰੇ ਹਿੰਦੁਸਤਾਨ 'ਚ ਵਰਲਡ ਵਾਈਡ ਦੇ ਉੱਤੇ ਲੋਕ ਆ ਕੇ ਸੰਗਤਾਂ ਮੱਥਾ ਟੇਕਦੀਆਂ ਨੇ, ਔਰ ਇਹ ਪੈਸੇ ਦਾ ਜਿਹੜਾ ਸੰਗਿਆਨ ਹੈ ਜਥੇਦਾਰ ਸਾਹਿਬ ਨੂੰ ਲੈਣਾ ਚਾਹੀਦਾ।